ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੇ ਵਿੱਚ ਸਪੈਕਟਰਮ ਤੇ ਆਰਸੀਐਨ ਕੇਬਲ ਨੈਟਵਰਕਸ ਰਾਹੀਂ ਤੇ ਕੈਨੇਡਾ ਦੇ ਵਿੱਚ ਬੈਲ 5 ਕੇਬਲ ਨੈਟਵਰਕ ਰਾਹੀਂ ਜਾਂ ਵਰਲਡ ਵਾਈਡ ਗਲੋਬਲ ਸੀਪੀਐਨ, roku, ਜਾਦੂ ਟੀਵੀ, TV84 ਦੀ ਆਨਲਾਈਨ ਸਟ੍ਰੀਮਿੰਗ, ਸ਼ਾਵਾ ਟੀਵੀ ਜਾਂ ਫਿਰ ਫੇਸਬੁੱਕ ਰਾਹੀਂ ਸਾਡਾ ਇਹ ਸ਼ੋਅ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅਸੀਂ ਕੱਲ੍ਹ ਵੀ ਗੱਲ ਕੀਤੀ ਸੀ ਕਿ ਦਿੱਲੀ ਦੇ ਰਾਮਜਸ ਕਾਲਜ ਵਿਖੇ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਵੱਲੋਂ ਵਿਦਿਆਰਥੀਆਂ ਅਤੇ ਅਧਿਆਪਕਾਂ ਤੇ ਹਮਲਾ ਕਰਨ ਦੀ ਘਟਨਾ ਦਾ ਗੁਰਮੇਹਰ ਕੌਰ ਵੱਲੋਂ ਆਪਣੇ ਵੱਖਰੇ ਅੰਦਾਜ਼ ਵਿੱਚ ਵਿਰੋਧ ਕੀਤੇ ਜਾਣ ਤੇ ਕਿਵੇਂ ਵੱਖਰੇ ਹਲਕਿਆਂ ਤੋਂ ਪ੍ਰਤੀਕਰਮ ਸਾਹਮਣੇ ਆਏ ਸਨ। ਜਿੱਥੇ ਹਿੰਦੂਤਵਾਦੀ ਵਿਚਾਰਧਾਰਾ ਵਿੱਚ ਯਕੀਨ ਰੱਖਣ ਵਾਲਿਆਂ ਵੱਲੋਂ ਗੁਰਮੇਹਰ ਕੌਰ ਦਾ ਸਖਤ ਵਿਰੋਧ ਕੀਤਾ ਗਿਆ, ਉੱਥੇ ਹੀ ਫਰੀडम ਆਫ ਐਕਸਪ੍ਰੈਸ਼ਨ ਅਤੇ ਮਨੁੱਖੀ ਹੱਕਾਂ ਦੇ ਹਾਮੀ ਲੋਕਾਂ ਵੱਲੋਂ ਗੁਰਮੇਹਰ ਨਾਲ ਡਟਣ ਦਾ ਸੱਦਾ ਦਿੱਤਾ ਗਿਆ। ਅੱਜ ਦੇ ਸ਼ੋਅ ਵਿੱਚ ਅਸੀਂ ਇਸ ਸਾਰੇ ਘਟਨਾਕ੍ਰਮ ਤੋਂ ਪੈਦਾ ਹੋਈ ਵਿਚਾਰ ਚਰਚਾ ਅਤੇ ਭਾਰਤ ਦੇ ਸਮਾਜ ਵਿੱਚ ਆ ਰਹੇ ਬਦਲਾਅ ਅਤੇ ਕੁਝ ਹੋਰ ਮੁੱਦਿਆਂ ਸੰਬੰਧੀ ਗੱਲਬਾਤ ਕਰਾਂਗੇ। ਅੱਜ ਦੀ ਗੱਲਬਾਤ ਲਈ ਸਾਡੇ ਨਾਲ ਪਟਿਆਲਾ ਤੋਂ ਸੰਸਦ ਮੈਂਬਰ ਡਾਕਟਰ ਧਰਮਵੀਰ ਗਾਂਧੀ ਫੋਨ ਲਾਈਨ ਤੇ ਜੁੜ ਚੁੱਕੇ ਨੇ। ਆਓ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਡਾਕਟਰ ਗਾਂਧੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਬਹੁਤ ਤੁਹਾਡੇ ਸਰੋਤਿਆਂ ਨੂੰ ਵੀ, ਤੁਹਾਨੂੰ ਵੀ, ਸਭ ਨੂੰ ਜੀ ਮੇਰੇ ਵੱਲੋਂ ਪ੍ਰੇਮ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਡਾਕਟਰ ਗਾਂਧੀ। ਡਾਕਟਰ ਗਾਂਧੀ, ਜਿਹੜੀ ਅੱਜ ਦੀ ਵਿਚਾਰ ਚਰਚਾ ਦੀ ਅਸੀਂ ਸ਼ੁਰੂਆਤ ਕਰਦੇ ਹਾਂ ਤੇ ਸਾਰਿਆਂ ਤੋਂ ਪਹਿਲਾਂ ਅਸੀਂ ਗੁਰਮੇਹਰ ਕੌਰ ਦੀ ਗੱਲ ਕਰੀਏ, ਜਿਨ੍ਹਾਂ ਨੇ ABVP ਦਾ ਡਟਵਾਂ ਵਿਰੋਧ ਕੀਤਾ ਕਿ ਕਿਵੇਂ ਜਿਹੜੀ ਘਟਨਾ ਰਾਮਜਸ ਕਾਲਜ ਦੇ ਵਿੱਚ ਵਾਪਰੀ, ਉਹ ਤੋਂ ਬਾਅਦ ਜਿਹੜਾ ਇਹ ਸਾਰਾ ਘਟਨਾਕ੍ਰਮ ਸਾਹਮਣੇ ਆਇਆ, ਕਿਵੇਂ ਇਹਦੇ ਤੇ ਇਸ ਘਟਨਾ ਤੋਂ ਬਾਅਦ ਕਿਵੇਂ ਜਿਹੜੇ ਘਟਨਾਕ੍ਰਮ ਪ੍ਰਤੀਕਰਮ ਸਾਰੇ ਪਾਸਿਆਂ ਤੋਂ, ਭਾਵੇਂ ਉਹ ਸਿਆਸੀ ਹਲਕੇ ਹੋਣ, ਭਾਵੇਂ ਉਹ ਸੈਲੀਬ੍ਰਿਟੀਜ਼ ਹੋਣ ਜਾਂ ਸੋਸ਼ਲ ਐਕਟਿਵਿਸਟ ਹੋਣ, ਉਹਨਾਂ ਦਾ ਜੋ ਸਾਹਮਣੇ ਆਇਆ, ਇਸ ਸਾਰੇ ਬਾਰੇ ਤੁਹਾਡੇ ਕੀ ਵਿਚਾਰ ਨੇ? ਹਾਲਾਂਕਿ ਤੁਹਾਡੀ ਵੀ ਜਿਹੜੀ ਸਟੇਟਮੈਂਟ ਹੈ ਉਹ ਪਬਲਿਸ਼ ਹੋਈ ਹੈ ਅਖਬਾਰਾਂ ਦੇ ਵਿੱਚ, ਬਟ ਤੁਸੀਂ ਇਸ ਸਾਰੇ ਘਟਨਾਕ੍ਰਮ ਬਾਰੇ ਕੀ ਸੋਚਦੇ ਹੋ ਕਿ ਕਿਵੇਂ ਜਿਹੜੀ ਇਹ ਸੁਸਾਇਟੀ ਹੈਗੀ ਹੈ ਭਾਰਤ ਦੇ ਵਿੱਚ, ਉਹ ਪੋਲਰਾਈਜ਼ ਹੋ ਰਹੀ ਹੈ ਜਾਂ ਦੋ ਹਿੱਸਿਆਂ ਦੇ ਵਿੱਚ ਜੋ ਵੰਡੇ ਗਏ ਆ? ਇੱਕ ਪਾਸਾ ਹੈਗਾ ਜਿਹੜਾ ਹਿੰਦੂਤਵਾ ਦੇ ਵਿੱਚ ਯਕੀਨ ਰੱਖਦਾ, ਜੋ ਇਹਨੂੰ ਇੱਕ ਨੈਸ਼ਨਲਿਜ਼ਮ ਦੇ ਲਬਾਦੇ ਦੇ ਵਿੱਚ ਪਾ ਕੇ ਦੇਖ ਰਿਹਾ ਹੈ ਤੇ ਉਸ ਨੁਕਤਾ ਨਿਗਾਹ ਤੋਂ ਦੇਖ ਰਿਹਾ ਹੈ, ਤੇ ਦੂਜੇ ਪਾਸੇ ਫਰੀडम ਆਫ ਐਕਸਪ੍ਰੈਸ਼ਨ ਤੇ ਫਰੀडम ਆਫ ਸਪੀਚ ਦੀ ਗੱਲ ਕਰਨ ਵਾਲੇ ਲੋਕ ਹੈਗੇ ਆ ਜੋ ਇਹਨਾਂ ਨੂੰ ਇਸ ਨੁਕਤਾ ਨਿਗਾਹ ਤੋਂ ਦੇਖ ਰਹੇ ਆ ਇਸ ਸਾਰੇ ਘਟਨਾਕ੍ਰਮ ਨੂੰ। ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਦੇਖੋ ਜੀ, ਗੁਰਮੇਹਰ ਨੇ ਜੋ ਬਿਆਨ ਦਿੱਤਾ, ਜੋ ਉਹਨੇ ਆਪਣਾ ਸਟ੍ਰੈਸ ਕੀਤਾ, ਜਿਸ ਢੰਗ ਨਾਲ ਫੇਸਬੁੱਕ ਤੇ ਉਹ ਆਈ ਹੈਗੀ ਹੈ, ਉਹ ਇੱਕ ਉਹਨੂੰ ਪਹਿਲੀ ਗੱਲ ਤਾਂ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਉਹਦੀ ਜਿਹੜੀ ਗੰਭੀਰਤਾ ਹੈਗੀ, ਜਿਹੜੀ ਗਹਿਰਾਈ ਹੈਗੀ ਹੈ ਉਸਦੀ ਗੱਲ ਦੀ, ਔਰ ਜੋ ਇੱਕ ਦਾਰਸ਼ਨਿਕਾਂ ਵਾਲਾ ਇੱਕ ਜੋ ਕੰਟੈਂਟ ਹੈਗਾ ਹੈ, ਜੋ ਤੱਤ ਹੈਗਾ, ਉਹ ਬਹੁਤ ਲੋਕ ਸਮਝ ਨਹੀਂ ਰਹੇ। ਉਸਨੇ ਇੱਕ ਆਪਣੀ ਗੱਲ ਨੂੰ ਬਹੁਤ ਸਰਲ, ਬਹੁਤ ਸਹਿਜ ਤੇ ਪਰ ਬੇਬਾਕੀ ਨਾਲ, ਜ਼ੁਰਤ ਨਾਲ ਇੱਕ ਗੱਲ ਕਹਿਣ ਦੀ ਉਹਨੇ ਜੋ ਗੱਲ ਕਹੀ ਹੈਗੀ ਹੈ, ਉਸਨੂੰ ਸਮਝਣਾ ਬਹੁਤ ਜ਼ਰੂਰੀ ਹੈਗੀ ਹੈ। ਮੈਂ ਇਹਨੂੰ ਇੱਥੇ ਤੱਕ ਸੀਮਿਤ ਕਰ ਦੇਣਾ ਕਿ ਉਹ ਇੱਕ ਫੌਜੀ ਦੀ ਬੇਟੀ ਸੀ ਤੇ ਉਹਨੇ ਇਹ ਗੱਲ ਕਹੀ ਹੈਗੀ ਹੈ। ਉਸਨੇ ਜੰਗ ਦਾ ਵਿਰੋਧ ਕੀਤਾ ਹੈਗਾ। ਉਸਨੇ ਕਿਹਾ ਕਿ ਮੇਰੇ ਪਾਪਾ ਨੂੰ ਪਾਕਿਸਤਾਨ ਨੇ ਨਹੀਂ ਮਾਰਿਆ, ਮੇਰੇ ਪਾਪਾ ਨੂੰ ਜੰਗ ਨੇ ਮਾਰਿਆ ਹੈਗਾ ਹੈ। ਇਹਨਾਂ ਦੋ ਲਾਈਨਾਂ 'ਚ ਇੱਕ ਪੂਰੀ ਫਿਲਾਸਫੀ ਹੈ, ਪੂਰਾ ਫਲਸਫਾ ਹੈ, ਇੱਕ ਵਿਚਾਰਧਾਰਾ ਹੈਗੀ ਹੈ, ਇੱਕ ਸੁਨੇਹਾ ਹੈਗਾ ਦੁਨੀਆ ਭਰ ਦੇ ਉਹਨਾਂ ਲੋਕਾਂ ਨੂੰ ਜੋ ਮੁਲਕਾਂ ਵਿਚਕਾਰ ਸ਼ਾਂਤੀ ਚਾਹੁੰਦੇ ਨੇ, ਜੋ ਮੁਲਕਾਂ ਵਿਚਕਾਰ ਸ਼ਾਂਤਮਈ ਮਾਹੌਲ ਵਿੱਚ ਤਰੱਕੀ ਚਾਹੁੰਦੇ ਨੇ, ਜੋ ਜਿਹੜੀਆਂ ਮੁਲਕ ਨੂੰ, ਦੁਨੀਆ ਨੂੰ ਜੋ ਮੁਸੀਬਤਾਂ ਨੇ, ਗਰੀਬੀ, ਭੁੱਖਮਰੀ, ਅਨਪੜ੍ਹਤਾ, ਜਹਾਲਤ, ਜੋ ਲੋਕੀ 2-3 ਅਰਬ ਲੋਕ ਉਹਨਾਂ ਜੂਝ ਰਹੇ ਨੇ, ਔਰ ਜੋ ਜੰਗਾਂ ਦੇ ਨਾਂ ਤੇ ਤਬਾਹੀ ਵੀ ਕੀਤੀ ਜਾਂਦੀ ਹੈ ਅਤੇ ਆਰਥਿਕ ਸਰੋਤਾਂ ਦੀ ਵੀ ਤੇ ਮਨੁੱਖੀ ਸਰੋਤਾਂ ਦੀ ਤਬਾਹੀ ਕੀਤੀ ਜਾਂਦੀ ਹੈ, ਜੋ ਉਹਦੇ ਖਿਲਾਫ ਨੇ, ਉਹਨਾਂ ਲੋਕਾਂ ਦੀ ਆਵਾਜ਼ ਹੈ ਗੁਰਮੇਹਰ। ਔਰ ਇੱਕ ਐਡਾ ਬੜਾ ਇੱਕ ਸੁਨੇਹਾ ਹੈਗਾ ਹੈ, ਜਿਸਦੀ ਜਿਹੜੀ ਮਤਲਬ ਇੱਕ ਜਿਹੜੀ ਗੰਭੀਰਤਾ ਹੈਗੀ, ਜਿਹੜੀ ਗਹਿਰਾਈ ਹੈਗੀ ਹੈ, ਡੈਪਥ ਹੈਗੀ ਹੈ, ਉਹ ਇਹਨਾਂ ਨੂੰ ਤਾਂ ਸਮਝ ਕੇ ਆਉਣੀ ਹੈਗੀ ਹੈ। ਜਿਹੜੇ ਲੋਕੀ ਪਹਿਲਾਂ ਹੀ ਜਿਹਨਾਂ ਦੇ ਮਨ ਗਰਸੇ ਹੋਏ ਨੇ ਹਿੰਦੂਤਵਾ ਦੇ ਝੰਡੇ ਨਾਲ ਜਾਂ ਅੰਤਰਰਾਸ਼ਟਰਵਾਦ ਨਾਲ, ਬਹੁਤ ਸਾਰੇ ਬੁੱਧੀਜੀਵੀ ਵੀ ਉਸਨੂੰ ਸਿਰਫ ਕੁਛ ਤਾਂ ਇਹ ਕਹਿਣਗੇ ਜੀ ਉਹ ਪੰਜਾਬੀ ਹੈਗੀ, ਕੁਛ ਇਹ ਕਹਿਣਗੇ ਕਿ ਉਹ ਇੱਕ ਪੰਜਾਬ ਦੀ ਕੁੜੀ ਹੈ ਜਾਂ ਸਿੱਖਾਂ ਦੀ ਕੁੜੀ ਹੈਗੀ ਹੈ। ਗੁਰਮੇਹਰ ਪੰਜਾਬ ਦੀ ਕੁੜੀ ਹੈ ਹੀ ਹੈ, ਸਿੱਖਾਂ ਦੀ ਕੁੜੀ ਹੈ ਹੀ ਹੈ, ਪਰ ਇਸ ਤੋਂ ਬਾਅਦ ਗੁਰਮੇਹਰ ਹੈਗੀ ਹੈ ਜਿਹਨੇ ਇੱਕ ਬਹੁਤ ਹੀ ਇੱਕ ਫਲਸਫੇ ਨੂੰ ਇੱਕ ਗੱਲ ਫਲਸਫਈ ਢੰਗ ਨਾਲ ਕਹੀ ਹੈਗੀ ਹੈ, ਜਿਸਦੀ ਜਿਹੜੀ ਮਹੱਤਵ ਹੈਗਾ ਉਹ ਦੁਨੀਆ ਭਰ ਦੇ ਲੋਕਾਂ ਵਾਸਤੇ ਹੈ, ਹਿੰਦੁਸਤਾਨ ਭਰ ਦੇ ਲੋਕਾਂ ਵਾਸਤੇ ਹੈ, ਪਾਕਿਸਤਾਨ ਦੇ ਲੋਕਾਂ ਵਾਸਤੇ ਹੈ, ਸਮੂਹ ਲੋਕਾਈ ਵਾਸਤੇ ਹੈਗਾ ਕਿ ਜੰਗਾਂ
ਹੁਣ ਤੱਕ ਜੰਗਾਂ ਵਿੱਚ ਕੱਲੇ ਗੁਰਮੇਹਰ ਦੇ ਪਾਪਾ ਨਹੀਂ, ਬਲਕਿ ਲੱਖਾਂ ਕਰੋੜਾਂ ਧੀਆਂ ਦੇ ਪਾਪਾ, ਲੱਖਾਂ ਕਰੋੜਾਂ ਔਰਤਾਂ ਦੇ ਖਾਵੰਦ, ਲੱਖਾਂ ਕਰੋੜਾਂ ਬੱਚਿਆਂ ਦੇ ਮਾਂ-ਬਾਪ ਇਹਨਾਂ ਲੜਾਈਆਂ ਦੇ ਮੂੰਹ ਗਏ ਨੇ ਔਰ ਉਹਨਾਂ ਨੂੰ ਖਤਮ ਕੀਤਾ ਹੈਗਾ ਜੀ। ਤੋ ਜੰਗ ਜੋ ਹੈਗੀ ਹੈ ਉਹ ਖਤਰਨਾਕ ਹੈਗੀ, ਜੰਗ ਮਾੜੀ ਹੈਗੀ ਹੈ, ਜੰਗ ਮਨੁੱਖਘਾਤੀ ਹੈਗੀ ਹੈ, ਜੰਗ ਕਿਸੇ ਮਸਲੇ ਦਾ ਹੱਲ ਨਹੀਂ ਹੈਗੀ ਹੈ। ਤੋ ਜਿਹੜੇ ਵੀ ਲੋਕ ਮੁਲਕਾਂ ਵਿਚਕਾਰ ਦੋਸਤੀ ਜਾਂ ਦੁਨੀਆ ਭਰ ਵਿੱਚ ਇੱਕ ਸ਼ਾਂਤੀ ਦਾ ਮਾਹੌਲ, ਤਰੱਕੀ ਦਾ ਮਾਹੌਲ ਚਾਹੁੰਦੇ ਨੇ, ਉਹਨਾਂ ਵਾਸਤੇ ਇੱਕ ਗੁਰਮੇਲ ਦਾ ਜੋ ਇਹ ਸੁਨੇਹਾ ਹੈਗਾ ਹੈ, ਜਾਂ ਜਿਹਨਾਂ ਲੋਕਾਂ ਨੂੰ ਅਜੇ ਤੱਕ ਇਸ ਗੱਲ ਦੀ ਅਕਲ ਨਹੀਂ ਹੈਗੀ ਹੈ ਕਿ ਸ਼ਾਂਤੀ ਦਾ ਮਤਲਬ ਕੀ ਹੁੰਦਾ ਔਰ ਜੰਗ ਦਾ ਮਤਲਬ ਕੀ ਹੁੰਦਾ ਹੈਗਾ, ਉਹਨਾਂ ਵਾਸਤੇ ਇੱਕ ਲੈਸਨ ਵੀ ਹੈਗਾ ਹੈ ਕਿ ਉਹ ਲੈਣਾ ਚਾਹਣ ਕਿ ਉਹਨੇ ਬਹੁਤ ਵੱਡੀ ਗੱਲ ਕਹੀ ਹੈ। ਉਸ ਤੇ ਆਪਾਂ ਨੂੰ ਅਜੇ ਵੀ ਬਹੁਤ ਸਾਰੇ ਲੋਕ ਉਹਦੀ ਗਹਿਰਾਈ ਨੂੰ, ਉਹਦੇ ਫਲਸਫਈ ਅੰਦਾਜ਼ ਨੂੰ ਤੇ ਉਸਦੀ ਜਿਹੜੀ ਕੰਟੈਂਟ ਹੈਗਾ, ਜੋ ਤੱਤ ਹੈਗਾ ਉਸ ਦੀ ਗੱਲ ਦਾ, ਉਸ ਨੂੰ ਸਮਝ ਤੋਂ ਉਹਦੇ ਕਾਬਲ ਨਹੀਂ ਹੈਗੇ ਹੈ। ਤੇ ਮੇਰੇ ਵਾਸਤੇ ਗੁਰਮੇਹਰ ਨੇ ਇੱਕ ਬਹੁਤ ਹੀ ਵਧੀਆ ਉਦਮ ਕੀਤਾ ਹੈਗਾ ਹੈ। ਜਦੋਂ ਦੀ ਮੋਦੀ ਸਰਕਾਰ ਆਈ ਹੈਗੀ ਹੈ ਤੇ ਕੇਂਦਰ ਵਿੱਚ ਜੋ ਫਾਸ਼ੀਵਾਦੀ ਤਾਕਤਾਂ ਹੈਗੀਆਂ, 3 ਚੀਜ਼ਾਂ ਜੁੜ ਕੇ, ਨੰਬਰ 1 ਨੈਸ਼ਨਲਿਜ਼ਮ, ਨੰਬਰ 2 ਧਰਮ ਅਨੁਮਾਨ, ਨੰਬਰ 3 ਕਾਰਪੋਰੇਟ ਸੈਕਟਰ, ਜਿਹੜਾ ਤਿੰਨਾਂ ਦਾ ਗੱਠਜੋੜ ਹੈਗਾ, ਬਹੁਤ ਖਤਰਨਾਕ ਗੱਠਜੋੜ ਹੈਗਾ ਹੈ। ਇਹ ਫਾਸ਼ੀਵਾਦ ਦੇ ਉਭਾਰ ਵਾਸਤੇ ਬਹੁਤ ਹੀ ਜੰਮਣ ਭੋਏ ਤਿਆਰ ਕਰਦਾ ਹੈਗਾ, ਉਹਦੀ ਜ਼ਮੀਨ ਤਿਆਰ ਕਰਦਾ ਹੈਗਾ ਹੈ। ਤੁਸੀਂ ਹਿਟਲਰ ਦਾ ਸਾਰਾ ਇਤਿਹਾਸ ਪੜ੍ਹੋ ਤਾਂ ਹਿਟਲਰ ਬਿਲਕੁਲ ਇਸੇ ਢੰਗ ਨਾਲ ਹਿਟਲਰ ਆਇਆ ਸੀਗਾ ਔਰ ਹਿਟਲਰ ਦੇ ਪਿੱਛੇ ਹੀ ਤਿੰਨਾਂ ਤਾਕਤਾਂ ਨੇ ਕੰਮ ਕੀਤਾ। ਦੁਨੀਆ 'ਚ ਹੁਣ ਤੱਕ ਚਾਹੇ ਵਰਲਡ ਵਾਰਾਂ ਹੋਣ, ਚਾਹੇ ਉਹ ਖੇਤਰੀ ਵਾਰਾਂ, ਚਾਹੇ ਸੰਸਾਰ ਜੰਗਾਂ ਹੋਣ, ਚਾਹੇ ਖੇਤਰੀ ਜੰਗਾਂ ਹੋਣ, ਮਤਲਬ ਕਰੋੜਾਂ ਕਰੋੜ ਲੋਕ ਮਰੇ ਨੇ। ਕਾਹਦੇ ਵਾਸਤੇ? ਇੱਕ ਜਾਂ ਦੂਜੇ ਧਰਮ, ਇੱਕ ਜਾਂ ਦੂਜੇ ਦੇਸ਼, ਇੱਕ ਜਾਂ ਦੂਜੀ ਨਸਲ ਦੀ ਸਰਵਉੱਚਤਾ ਤੇ ਸ੍ਰੇਸ਼ਟਤਾ ਨੂੰ ਕਾਇਮ ਰੱਖਣ ਵਾਸਤੇ, ਜਾਂ ਉਹਨੂੰ ਸਰਦਾਰੀ ਕਾਇਮ, ਉਹਨਾਂ ਦੀ ਸਰਦਾਰੀ ਕਾਇਮ ਕਰਨ ਵਾਸਤੇ ਇਹ ਜੰਗਾਂ ਲਾਈਆਂ ਜਾਂਦੀਆਂ ਨੇ। ਚਾਹੇ ਉਹ ਦੇਸ਼ਾਂ ਦੀ ਸਰਦਾਰੀ ਹੋਵੇ, ਚਾਹੇ ਉਹ ਧਰਮਾਂ ਦੀ ਸਰਦਾਰੀ ਹੋਵੇ, ਚਾਹੇ ਉਹ ਕਿਸੇ ਨਾ ਕਿਸੇ ਹੋਰ ਮਤਲਬ ਫਿਰਕਿਆਂ ਦੀ ਸਰਦਾਰੀ ਹੋਵੇ, ਉਹਦੇ ਵਾਸਤੇ ਮੁੱਢ ਕਦੀਮੀ ਸਮਾਜ ਤੋਂ ਲੈ ਕੇ ਆਧੁਨਿਕ ਸਰਮਾਏਦਾਰਾ ਸਮਾਜ ਤੱਕ ਇਹ ਜਿਹੜੇ ਜੰਗਾਂ ਨੇ, ਇਹਨਾਂ ਨੇ ਜੋ ਮਨੁੱਖਤਾ ਦਾ ਘਾਣ ਕੀਤਾ ਹੈਗਾ, ਇੰਨਾ ਘਾਣ ਕਿਸੇ ਮਹਾਂਮਾਰੀਆਂ ਵਿੱਚ ਭੁੱਖਮਰੀਆਂ ਨਾਲ ਜਾਂ ਹੋਰ ਢੰਗਾਂ ਨਾਲ ਨਹੀਂ ਹੋਇਆ ਜਿੰਨਾ ਮਨੁੱਖਤਾ ਦਾ ਘਾਣ ਇਹਨਾਂ ਜੰਗਾਂ ਨੇ ਕੀਤਾ ਹੈਗਾ ਜੀ। ਜੀ ਡਾਕਟਰ ਗਾਂਧੀ, ਜਿਵੇਂ ਤੁਸੀਂ ਗੱਲ ਕੀਤੀ ਹੈ, ਤੁਸੀਂ ਜਿਹੜੀ ਮੋਦੀ ਸਰਕਾਰ ਹੁਣ ਪਾਵਰ ਦੇ ਵਿੱਚ ਆਈ ਹੈ 2014 ਦੇ ਵਿੱਚ, ਇਹਨੂੰ ਨਾਜ਼ੀ ਆਈਡੀਓਲੋਜੀ ਦੇ ਨਾਲ ਕੰਪੇਅਰ ਕੀਤਾ ਹੈਗਾ ਕਿ ਕਿਵੇਂ ਜਿਹੜਾ ਇਹ ਸਾਰਾ ਘਟਨਾਕ੍ਰਮ ਵਾਪਰ ਰਿਹਾ, ਉਹਨੂੰ ਤੁਸੀਂ ਐਕਸਪਲੇਨ ਕੀਤਾ ਆਪਣੇ ਸ਼ਬਦਾਂ ਦੇ ਵਿੱਚ। ਜੇ ਅਸੀਂ ਇਸ ਸਾਰੇ ਘਟਨਾਕ੍ਰਮ ਨੂੰ ਦੇਖਣਾ ਹੋਵੇ ਇੰਡੀਆ ਦੇ ਵਿੱਚ ਜੋ ਹੁਣ ਵਾਪਰ ਰਿਹਾ, ਤਾਂ ਪ੍ਰੋਟੈਸਟ ਵੀ ਹੋਏ ਨੇ, ਅੱਜ ਵੀ ਦਿੱਲੀ ਯੂਨੀਵਰਸਿਟੀ, ਜਾਮਿਆ ਮਿਲਿਆ ਅਤੇ ਜਿਹੜੀਆਂ ਹੋਰ ਉੱਥੋਂ ਦੇ ਲੋਕਲ ਕਾਲਜਿਸ ਹੈਗੀਆਂ, ਸਟੂਡੈਂਟ ਆਰਗੇਨਾਈਜੇਸ਼ਨਸ ਨੇ, ਉਹਨਾਂ ਨੇ ਪ੍ਰੋਟੈਸਟ ਕੀਤਾ ਇਸ ਵਿਚਾਰਧਾਰਾ ਦੇ ਖਿਲਾਫ ਜੋ ਤੁਸੀਂ ਸਾਡੇ ਦਰਸ਼ਕਾਂ ਦੇ ਨਾਲ ਹੁਣ ਸਾਂਝੀ ਕੀਤੀ ਹੈ। ਤਾਂ ਈਵਨ ਜੇ ਅਸੀਂ ਬਾਹਰੋਂ ਵੀ ਦੇਖੀਏ ਤਾਂ ਕਈ ਯੂਨੀਵਰਸਿਟੀਜ਼ ਨੇ ਕੱਲ੍ਹ ਹੀ ਲਿਖਿਆ ਸੀਗਾ ਆਪਣੀ ਜਿਹੜੀ JNU ਹੈਗੀ ਹੈ ਕਿ ਤੁਸੀਂ ਜੋ ਤੁਹਾਡੇ ਕੈਂਪਸਿਸ ਦੇ ਵਿੱਚ ਹੋ ਰਿਹਾ ਉਹਨੂੰ ਰੋਕੋ, ਨਹੀਂ ਤਾਂ ਇਹ ਜਿਹੜੀ ਲਾਈਨ ਹੈਗੀ ਆ ਇੱਕ ਖਤਰਨਾਕ ਲਾਈਨ ਹੈ। ਸੋ ਜਿਹੜੀ ਇਹ ਅਸੀਂ ਜੇ ਵਿਚਾਰਧਾਰਾ ਦੀ ਗੱਲ ਕਰੀਏ, ਆਈਡੀਓਲੋਜੀ ਦੀ ਗੱਲ ਕਰੀਏ, ਜਿਹੜੀ ਹਿੰਦੂਤਵਾ ਹੈਗੀ ਹੈ, ਹੁਣ ਜੇ ਅਸੀਂ ਇਹ ਮੰਨ ਲਈ ਇਹ ਹੈਗਾ ਕਿ ਉਹਨਾਂ ਦੇ ਹੱਥ ਦੇ ਵਿੱਚ ਪਾਵਰ ਹੈ, ਸੋ ਜਿਹੜੀ ਇਹ ਪੋਲਰਾਈਜੇਸ਼ਨ ਹੈਗੀ ਹੈ, ਇਹ ਭਾਰਤ ਨੂੰ ਕਿਸ ਡਾਇਰੈਕਸ਼ਨ ਦੇ ਵੱਲ ਲੈ ਕੇ ਜਾ ਰਹੀ ਹੈ? 2.5 ਸਾਲ ਆਲਰੇਡੀ ਹੋ ਚੁੱਕੇ ਆ ਮੋਦੀ ਸਰਕਾਰ ਨੂੰ ਪਾਵਰ ਦੇ ਵਿੱਚ ਆਇਆ, ਤੇ ਆਉਂਦੇ 2.5 ਸਾਲਾਂ ਦੇ ਵਿੱਚ ਇਹ ਜਿਹੜੀ ਗੱਲ ਹੈ ਇਹ ਕਿਸ ਹੱਦ ਤੱਕ ਜਾਵੇਗੀ? ਹਾਲ ਹੀ ਦੇ ਵਿੱਚ ਜਿਹੜੀ ਇਹ ਘਟਨਾਕ੍ਰਮ ਸਾਹਮਣੇ ਆਇਆ, ਉਹਦੇ ਵਿੱਚ ਇਸ ਆਈਡੀਓਲੋਜੀ ਦੇ ਵਿੱਚ ਕਾਫੀ ਰਾਈਜ਼ ਦੇਖਣ ਨੂੰ ਮਿਲਿਆ, ਇਹਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ ਜੀ, ਇਹ ਪੂਰੇ ਆਰਗੇਨਾਈਜ਼ਡ ਹੈਗਾ ਹੈ ਇਹ ਮੋਦੀ ਸਰਕਾਰ ਨੇ। ਮੋਦੀ ਖੁਦ ਜੋ ਪਰਿੰਦਾ ਹੈਗਾ ਹੈ, ਪਰ ਜਿਹੜੇ ਫਰਿੰਜ ਐਲੀਮੈਂਟਸ ਹੈਗੇ ਆ, ਚਾਹੇ ਉਹ ਬਜਰੰਗ ਦਲ ਹੈ, ਚਾਹੇ ਵਿਸ਼ਵ ਹਿੰਦੂ ਪਰਿਸ਼ਦ ਹੈ, ਚਾਹੇ ਸਨਾਤਨ ਸੰਸਥਾ ਹੈਗੀ ਹੈ, ਚਾਹੇ ਉਹ ਮਤਲਬ ਹਿੰਦੂ ਮਹਾਸਭਾ ਹੈਗੀ ਹੈ, ਚਾਹੇ ਇਸ ਤਰ੍ਹਾਂ ਦੀਆਂ ਹੋਰ ਦਰਜਨਾਂ ਸੰਸਥਾਵਾਂ ਨੇ ਜਿਨ੍ਹਾਂ ਨੂੰ ਤਕਰੀਬਨ ਖੁੱਲੀ ਛੁੱਟੀ ਦਿੱਤੀ ਹੋਈ ਹੈ, ਚਾਹੇ ਕੁਝ MPs ਨੇ ਜਿਹੜੇ ਬੜੇ ਭੜਕਾਊ ਤੇ ਬੜੇ ਜ਼ਹਿਰੀਲੇ ਬਿਆਨ ਦਿੰਦੇ ਨੇ, ਉਹਨਾਂ ਨੂੰ ਛੁੱਟੀ ਦਿੱਤੀ ਹੋਈ, ਉਹਨਾਂ ਦਾ ਕੋਈ ਐਕਸ਼ਨ ਨਹੀਂ ਲਿਆ ਜਾਂਦਾ ਹੈਗਾ ਹੈ। ਤੇ ਇੱਕ ਪੂਰੀ ਵਿਚਾਰਧਾਰਾ ਤਹਿਤ ਹਿੰਦੁਸਤਾਨ ਤੇ ਜੋ ਹਿੰਦੂਵਾਦੀ ਏਜੰਡਾ ਹੈਗਾ ਹੈ, ਹਿੰਦੂਤਵ ਦਾ ਏਜੰਡਾ ਹੈਗਾ, ਉਹ ਲੋਕਾਂ ਦੇ ਪ੍ਰਭਾਵਿਤ ਕਰਨ ਲਈ, ਲੋਕਾਂ ਨੂੰ ਜਾਂ ਉਸ ਪਾਸੇ ਲਿਜਾਣ ਵਾਸਤੇ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹੈਗੀਆਂ। ਵਿਦਿਅਕ ਸੰਸਥਾਵਾਂ ਅੰਦਰ, ਚਾਹੇ ਉਹ ਫਿਲਮ ਇੰਸਟੀਚਿਊਟ ਹੋਵੇ, ਚਾਹੇ ਉਹ JNU ਹੋਵੇ,
ਚਾਹੇ ਹੈਦਰਾਬਾਦ ਯੂਨੀਵਰਸਿਟੀ ਹੋਵੇ, ਚਾਹੇ ਯਾਦਵਪੁਰ ਯੂਨੀਵਰਸਿਟੀ ਹੋਵੇ, ਇਹਨਾਂ ਸਾਰੀਆਂ ਸੰਸਥਾਵਾਂ ਵਿੱਚ ਵੀ ਹੌਲੀ ਹੌਲੀ UGC ਤੱਕ ਸਿਲੇਬਸ ਤੱਕ ਛੇੜਛਾੜ ਕੀਤੀ ਜਾ ਰਹੀ ਹੈਗੀ ਹੈ। ਔਰ ਸਾਰੇ ਯੂਨੀਵਰਸਿਟੀ ਤੋਂ ਲੈ ਕੇ ਕਾਲਜ ਸਿਲੇਬਸ ਤੋਂ ਲੈ ਕੇ ਸਕੂਲ ਸਿਲੇਬਸ ਤੱਕ ਜਿਹੜੀ ਛੇੜਛਾੜ ਕਰਕੇ ਇਸ ਨੂੰ ਹਿੰਦੂਵਾਦੀ ਏਜੰਡੇ ਦੇ ਉੱਤੇ ਜਾਂ ਹਿੰਦੂਤਵ ਦੇ ਏਜੰਡੇ ਉੱਤੇ ਲਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹੈਗੀਆਂ। ਤੇ ਬਹੁਤ ਸਾਰੀਆਂ ਮਤਲਬ ਹੋਰ ਹਰ ਪਾਸਿਓਂ ਜਿੱਥੋਂ ਵੀ ਹੋ ਸਕਦਾ ਹੈਗਾ ਜਿਹੜੀ ਪੁਰਾਤਨਵਾਦੀ ਜਿਹੜੀ ਮਤਲਬ ਹਿੰਦੂ ਵਿਵਸਥਾ ਹੈਗੀ ਹੈ ਉਹਦੇ ਅਨੁਸਾਰ, ਮਨੂਵਾਦ ਦੇ ਅਨੁਸਾਰ ਸਮਾਜ ਦੀ ਵੰਡੀਆਂ ਹੈਗੀਆਂ ਉਹਨਾਂ ਨੂੰ ਵੀ ਪੱਕਿਆ ਕੀਤਾ ਜਾ ਰਿਹਾ ਹੈਗਾ ਹੈ। ਤੇ ਔਰ ਬੜੇ ਸਿੱਧੇ ਢੰਗ ਨਾਲ, ਬੜੇ ਸ਼ਾਤਰ ਢੰਗ ਨਾਲ ਵਿਵੇਕਾਨੰਦ ਫਾਊਂਡੇਸ਼ਨ ਦਿੱਲੀ ਵਿੱਚ ਤੇ ਜਿਹੜੀ ਕਿ RSS ਨੂੰ ਵੀ ਚਲਾਉਂਦੀ ਹੈਗੀ ਹੈ, ਤੇ RSS ਵੱਲੋਂ ਨਾਗਪੁਰ ਤੋਂ ਇਹ ਜਿਹੜੀਆਂ ਇੱਕ ਬੜੀ ਇੱਕ ਇੰਟਲੈਕਚੁਅਲ ਟੀਮ ਹੈ, ਜਿਹੜਾ ਥਿੰਕ ਟੈਂਕ ਹੈਗਾ ਹੈ, ਉਹ ਕੰਮ ਕਰ ਰਿਹਾ ਹੈਗਾ ਤੇ ਜਿਹੜਾ ਕਿ ਸਾਰੇ ਦੇਸ਼ ਨੂੰ ਵੰਡਣ ਦਾ ਕੰਮ ਹੈਗਾ, ਲੋਕਾਂ ਦੀ ਆਪਸੀ ਜਿਹੜਾ ਭਾਈਚਾਰਾ ਉਹਨੂੰ ਖਤਮ ਕਰਨ ਦਾ ਕੰਮ ਹੈਗਾ। ਔਰ ਜਿਹੜੀ BJP ਦਾ ਨਾਅਰਾ ਹੈਗਾ ਏਕ ਭਾਰਤ ਸ਼੍ਰੇਸ਼ਠ ਭਾਰਤ, ਇਹਨਾਂ ਦੇ ਜੋ ਕਾਰਨਾਮੇ ਨੇ, ਨਾ ਇਹਨਾਂ ਨੇ ਭਾਰਤ ਨੂੰ ਇੱਕ ਰਹਿਣ ਦੇਣਾ ਹੈਗਾ, ਨਾ ਇਹਨਾਂ ਨੇ ਭਾਰਤ ਨੂੰ ਇਹਨਾਂ ਨੇ ਸ਼੍ਰੇਸ਼ਠ ਵੰਡ ਦੇਣਾ ਹੈਗਾ। ਇਹ ਭਾਰਤ ਕਿਸੇ ਹਿੰਦੂ ਭਾਰਤ ਨਹੀਂ ਹੈਗਾ, ਇਹ ਭਾਰਤ ਸਾਡਾ ਬਹੁ ਕੌਮੀ, ਬਹੁ ਭਾਸ਼ੀ, ਬਹੁਤ ਸੱਭਿਆਚਾਰਕ ਔਰ ਬਹੁਤ ਹਰ ਤਰ੍ਹਾਂ ਦੇ ਲੋਕਾਂ ਦੇ ਰਹਿਣ ਵਾਲਾ ਮੁਲਕ ਹੈਗਾ ਹੈ। ਇਹਦੇ ਵਿੱਚ ਹੈਲੋ ਜੀ ਡਾਕਟਰ ਗਾਂਧੀ, ਤੇ ਇਸ ਵਿੱਚ ਸਭ ਲੋਕਾਂ ਨੂੰ ਬਰਾਬਰ ਦੇ ਅਧਿਕਾਰ ਨੇ। ਇਹ ਭਾਰਤ ਮੁਸਲਮਾਨਾਂ ਦਾ ਵੀ ਇੰਨਾ ਹੀ ਹੈਗਾ ਜਿੰਨਾ ਹਿੰਦੂਆਂ ਦਾ ਹੈਗਾ, ਇਹ ਭਾਰਤ ਸਿੱਖਾਂ ਦਾ ਵੀ ਇੰਨਾ ਹੀ ਹੈਗਾ ਜਿੰਨਾ ਹਿੰਦੂਆਂ ਦਾ ਹੈਗਾ ਹੈ। ਇਹ ਹਿੰਦੂ ਭਾਰਤ ਨਹੀਂ ਹੋ ਸਕਦਾ, ਇੱਕ ਜਮਹੂਰੀ ਹਿੰਦੁਸਤਾਨ ਹੋ ਸਕਦਾ ਹੈਗਾ, ਇੱਕ ਫੈਡਰਲ ਇੰਡੀਆ ਹੋ ਸਕਦਾ ਹੈਗਾ, ਜਿਹਦੇ 'ਚ ਜੋ ਘੱਟ ਗਿਣਤੀਆਂ ਨੇ ਤੇ ਉਹਨਾਂ ਨੂੰ ਜਿਹੜੀ ਮਾਹੌਲ ਹੈਗਾ ਹੈ ਉਹਨਾਂ ਵਾਸਤੇ ਖੁੱਲ੍ਹੇ ਸਮਾਜ ਵਿਚਰਨ ਦਾ, ਖੁੱਲ੍ਹੇ ਸਮਾਜਦਾਰੀ ਮਾਰਨ ਦਾ, ਆਪਣੇ ਅਕੀਦਿਆਂ ਨੂੰ, ਆਪਣੇ ਵਿਸ਼ਵਾਸਾਂ ਨੂੰ, ਆਪਣੇ ਜੋ ਉਹਨਾਂ ਦੇ ਵਿਚਾਰ ਨੇ ਉਹਨਾਂ ਨੂੰ ਪੂਰੀ ਤਰ੍ਹਾਂ ਆਪਣੇ ਪ੍ਰਗਟਾਉਣ ਦਾ ਤੇ ਫੈਲਾਉਣ ਦਾ ਜਾਂ ਲੋਕਾਂ 'ਚ ਲੈ ਕੇ ਜਾਣ ਦਾ। ਜਦ ਤੱਕ ਜਿਹੜੀ ਏਕਤਾ 'ਚ ਅਨੇਕਤਾ, ਮੈਂ ਪਹਿਲੇ ਤੁਹਾਡੇ ਨਾਲ ਜ਼ਿਕਰ ਕੀਤਾ ਸੀਗਾ ਕਿ ਜਦ ਤੱਕ ਅਨੇਕਤਾ ਨੂੰ ਖੁੱਲ੍ਹਾ ਸਮਾਨ ਨਹੀਂ ਮਿਲਦਾ ਉਦ ਤੱਕ ਏਕਤਾ ਦਾ ਕੋਈ ਮਤਲਬ ਨਹੀਂ ਰਹਿੰਦਾ ਹੈਗਾ ਹੈ। ਜਿਹੜੀ ਫੋਰਸ ਏਕਤਾ ਹੈਗੀ ਹੈ, ਜਿਹੜੀ ਧੱਕੇ ਨਾਲ ਏਕਤਾ ਹੈਗੀ ਹੈ, ਇਹ ਕੋਈ ਏਕਤਾ ਨਹੀਂ ਹੋ ਸਕਦੀ। ਅਖੀਰ ਨੂੰ ਜਾ ਕੇ ਇਹ ਖੰਡਾ ਦਾ ਕਾਰਨ ਬਣੂਗੀ। ਇਹ ਗੱਲ BJP ਨੂੰ ਸਮਝ ਲੈਣੀ ਚਾਹੀਦੀ ਹੈ। ਜਿਹੜੇ ਵੀ ਲੋਕ ਲੋਕਾਈ ਨੂੰ ਪਿਆਰ ਕਰਦੇ ਨੇ ਜਾਂ ਦੁਨੀਆ ਦੇ ਵਿਸ਼ਾਲਤਮ ਮਿਹਨਤਕਸ਼ ਲੋਕਾਂ ਦੇ ਵਿਸ਼ਾਲਤਮ ਏਕੇ ਦੀ ਗੱਲ ਕਰਦੇ ਨੇ, ਸੁਨੱਖੀ ਦੁਨੀਆ ਦੀ ਗੱਲ ਕਰਦੇ ਨੇ, ਇੱਕ ਦੁਨੀਆ ਦੀ ਗੱਲ ਕਰਦੇ ਨੇ, ਉਹਨਾਂ ਵਾਸਤੇ ਖਤਰੇ ਦੀ ਘੰਟੀ ਹੈਗੀ ਹੈ ਤੇ ਉਹਨਾਂ ਨੂੰ ਹੁਣ ਤੋਂ ਸੁਚੇਤ ਹੋ ਜਾਣਾ ਚਾਹੀਦਾ ਹੈਗਾ ਹੈ ਕਿ ਅਸੀਂ ਮਤਲਬ ਇਹਦਾ ਵਿਰੋਧ ਕਰਨਾ ਹੈਗਾ। ਅਸੀਂ ਵਿਰੋਧ ਕਰ ਰਹੇ ਹਾਂ ਜੀ, ਇੱਥੇ ਪੰਜਾਬ ਵਿੱਚ ਵੀ ਕਰ ਰਹੇ ਹੈਗੇ ਹਾਂ, ਅਸੀਂ ਹਿੰਦੁਸਤਾਨ 'ਚ ਵੀ ਕਰ ਰਹੇ ਹਾਂ। ਔਰ ਜਿੱਥੇ ਹਿੰਦੂਤਵ ਤਾਕਤਾਂ ਦੀ ਜਿਹੜੀ ਫਾਸ਼ੀਵਾਦੀ ਇੱਕ ਅਪੀਲ ਹੈਗੀ ਹੈ ਉਹਦੇ ਵੀ ਸਰੋਤੇ ਹੈਗੇ ਹੈ, ਉੱਥੇ ਇੱਕ ਸੰਤੁਲਿਤ ਜਮਹੂਰੀਅਤ ਪਸੰਦ ਲੋਕਾਂ ਦੀ, ਸੰਤੁਲਿਤ ਫੈਡਰਲ ਸਟਰਕਚਰ ਦੇ ਹਾਮੀ ਲੋਕਾਂ ਦੀ, ਸੰਤੁਲਿਤ ਇੱਕ ਜਿਹੜੀ ਫਰੀਡਮ ਆਫ ਐਕਸਪ੍ਰੈਸ਼ਨ ਹੈਗੀ ਹੈ, ਕਹਿਣ ਦੀ, ਆਪਣੀ ਗੱਲ ਕਹਿਣ ਦੀ ਆਜ਼ਾਦੀ ਹੈਗੀ ਹੈ, ਉਹਨਾਂ ਲੋਕਾਂ ਦਾ ਵੀ ਕੋਈ ਘਾਟ ਨਹੀਂ ਹੈਗੀ ਹੈ ਜੀ। ਜ਼ਿੰਦਗੀ ਦੇ ਵੱਖ-ਵੱਖ ਖੇਤਰਾਂ 'ਚੋਂ ਬਹੁਤ ਨਾਮੀ ਗ੍ਰਾਮੀ ਬੁੱਧੀਜੀਵੀ ਜਾਂ ਹੋਰ ਸੰਸਥਾਵਾਂ ਇਹਦੇ ਹੱਕ ਵਿੱਚ ਨਿਤਰੀਆਂ ਨੇ। ਇਹ ਜੰਗ ਹੈਗੀ ਹੈ, ਇਹ ਜੰਗ ਜਾਰੀ ਹੈਗੀ ਹੈ। ਮੈਂ ਪਰਸੋਂ ਇੱਕ ਮੁਸ਼ਾਇਰਾ ਸੀ ਇੱਥੇ, ਉਰਦੂ ਮੁਸ਼ਾਇਰਾ, ਉੱਥੇ मैं गया ਸੀਗਾ। ਉੱਥੇ एक शायर ने शेर बोलिया जी, हमारे और उनके बीच एक जंग जारी है, वो हमसे सिजदा चाहते हैं और वो हमसे सिजदा चाहते हैं और हम सिजदा नहीं कर सकते। ਜੀ ਬਿਲਕੁਲ ਡਾਕਟਰ ਗਾਂਧੀ, ਜਿਵੇਂ ਤੁਸੀਂ ਇਹ ਸਾਰੇ ਘਟਨਾਕ੍ਰਮ ਨੂੰ ਬਿਆਨ ਕੀਤਾ ਹੈ ਤਾਂ ਜਿਹੜਾ ਘਟਨਾਕ੍ਰਮ ਵਾਪਰ ਰਿਹਾ ਹੈ, ਹੁਣ ਤੁਸੀਂ ਇਹ ਵੀ ਮੈਂਸ਼ਨ ਕੀਤਾ ਹੈ ਕਿ ਜਿਹੜੀਆਂ ਈਵਨ ਸਿਲੇਬਸ ਤੱਕ ਸਕੂਲਾਂ ਦਾ, ਕਾਲਜਾਂ ਦਾ ਹਿੰਦੂਤਵੀ ਆਈਡੀਓਲੋਜੀ ਨੂੰ ਲਾਗੂ ਕਰਨ ਦੇ ਲਈ ਉਹ ਚੇਂਜ ਕੀਤਾ ਜਾ ਰਿਹਾ ਹੈ। ਸੋ ਜੇ ਅਸੀਂ ਇਹਦੀ ਬੈਕਗਰਾਊਂਡ ਦੇ ਵਿੱਚ ਦੇਖੀਏ ਕਿ ਕਿਵੇਂ ਜਿਹੜੀਆਂ ਇਹ ਜਥੇਬੰਦੀਆਂ ਹੈਗੀਆਂ ਨੇ ਜਾਂ ਜੋ ਆਈਡੀਓਲੋਜੀ ਨੂੰ ਮੰਨਣ ਵਾਲੇ ਲੋਕ ਨੇ ਉਹ ਕੰਮ ਕਰ ਰਹੇ ਨੇ, ਤੁਸੀਂ ਥਿੰਕ ਟੈਂਕ ਦੀ ਗੱਲ ਕੀਤੀ ਹੈ, ਤਾਂ ਮੋਦੀ ਸਰਕਾਰ ਦੇ ਆਉਣ ਨਾਲ ਉਹਨਾਂ ਨੇ ਆਪਣੀਆਂ ਜਿਹੜੀਆਂ ਜੜ੍ਹਾਂ ਨੇ ਇੰਡੀਅਨ ਸਿਸਟਮ ਦੇ ਵਿੱਚ ਉਹ ਬਣਾ ਲਈਆਂ ਨੇ। ਉਹ ਭਾਵੇਂ ਉਹ ਐਡਮਿਨਿਸਟ੍ਰੇਸ਼ਨ ਦੇ ਵਿੱਚ ਹੋਣ, ਭਾਵੇਂ ਉਹ ਜੁਡੀਸ਼ਰੀ ਦੇ ਵਿੱਚ ਹੋਣ, ਭਾਵੇਂ ਉਹ ਕਿਸੇ ਵੀ ਅਦਾਰੇ ਦੇ ਵਿੱਚ ਹੋਣ, ਈਵਨ ਜਿਹੜੀ ਆਰਮੀ ਹੈਗੀ ਹੈ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਜਿਹੜੀਆਂ ਹੈਗੀਆਂ ਨੇ ਉਹ ਇੱਦਾਂ ਦੀਆਂ ਜਿਹੜੀਆਂ ਘਟਨਾਵਾਂ ਨੇ ਉਹ ਸਾਹਮਣੇ ਆਉਂਦੀਆਂ ਨੇ।
ਤਾਂ ਇਹ ਸਾਰੇ ਘਟਨਾਕ੍ਰਮ ਨੂੰ ਦੇਖਦਿਆਂ ਹੋਇਆਂ ਜਦੋਂ ਜੜ੍ਹਾਂ ਨੇ ਜਿਹੜੀਆਂ ਉਹ ਇੰਨੀਆਂ ਡੂੰਘੀਆਂ ਇਸ ਸਿਸਟਮ ਦੇ ਵਿੱਚ ਵੜ ਚੁੱਕੀਆਂ ਨੇ, ਤੁਸੀਂ ਕੀ ਸਮਝਦੇ ਹੋ ਕਿ ਇਹ ਪੋਸੀਬਲ ਹੈਗਾ? ਜਿਹੜੀ ਲੜਾਈ ਹੈਗੀ ਹੈ, ਤੁਸੀਂ ਗੱਲ ਕੀਤੀ ਹੈ ਕਿ ਜਿਹੜੇ ਇੰਟੈਲੈਕਚੁਅਲਸ ਨੇ ਚਾਰੇ ਪਾਸਿਓਂ ਉਹ ਇਕੱਠੇ ਵੀ ਹੋ ਰਹੇ ਨੇ, ਵਿਰੋਧ ਵੀ ਕਰ ਰਹੇ ਨੇ, ਵੀ ਜਿਹੜੀ ਇਹ ਵੈਲ ਆਰਗੇਨਾਈਜ਼ਡ ਇੱਕ ਆਈਡੀਓਲੋਜੀ ਥੋਪੀ ਜਾ ਰਹੀ ਹੈ, ਇਹਦੇ ਖਿਲਾਫ ਲੜਨਾ ਪ੍ਰੈਕਟੀਕਲ ਟਰਮਸ ਦੇ ਵਿੱਚ ਕਿੰਨਾ ਕੁ ਸੰਭਵ ਸਮਝਦੇ ਹੋ? मैं एक मेरी थोड़ी जी ना फलासफाना गल हैगी है, थोड़ी जी एक आइडियोलॉजी की गल हैगी है जी। मेरी गल थोड़ी ध्यान नाल सुनना, और मैं श्रोता नूं बेनती करदा कि जिहड़ी राष्ट्रवादी पूंजी है जां अंतरराष्ट्रवादी पूंजी है, मोदी साहब बहुत तेजी नाल खर्च रहे हैं। ये पूंजी बहुत जल्दी मुक जानी हैगी है। ये पूंजी असीमित नहीं है। राष्ट्रवादी पूंजी जिस तेजी नाल खर्च रहे हैं मोदी साहब जां मोदी सरकार जां बीजेपी सरकार जां हिंदू राष्ट्रवादी पूंजी नूं जिस तरह वरत रहे हैं या खर्च रहे हैं, ये पूंजी ज्यादा देर चलण वाली नहीं हैगी है। जो लोगों का अपनी जिंदगी की असलीयत नाल वाह पैना, जो लोगों ने अपनी जिंदगी के असली मुद्दों वाल आना है, जी पछाण हैगी है, ਜਿਹੜੀਆਂ ਮਤਲਬ ਵੱਖ-ਵੱਖ ਆਇਡੈਂਟੀਟੀਜ਼ ਦਾ ਕੁਐਸਚਨ ਆਣਾ ਹੈਗਾ ਹੈ, ਉਹਦੇ ਇਹ ਜਿਹੜਾ ਰਾਸ਼ਟਰਵਾਦ ਦਾ ਮੁੱਦਾ ਹਵਾ 'ਚ ਉੱਡ ਜਾਣਾ, ਹਵਾ 'ਚ ਤੁਹਾਨੂੰ ਲੱਭਣਾ ਨਹੀਂ ਹੈ ਮੁੱਦਾ ਹੈ। और मोदी और किसी ने सलाह दी थी मोदी साहब कि मोदी साहब ये मुद्दा बड़ा लिमिटेड है, सीमित है मुद्दा, इनू एनी तेजी ना खर्चो जी, एनी तेजी ना खर्चो। सो जिस तेजी ना खर्च रहे ने ये उन्नी उत्थे ही वीकनेस पई हैगी जी। जी डॉक्टर गांधी, तुसीं अपने विचारां दे विच एक होर गल कही सी कि जिस हिसाब नाल चल रहे आ, इन्हां ने भारत नूं एक नहीं रहण देना। सो जे मैं इनू उस नुकता निगाह तो देखा तो कश्मीर दे विच जिहड़ी स्ट्रगल चल रही है, या असी इंडिया दे नॉर्थ ईस्ट दे विच देखीए तो उत्थे जिन्नियां स्टेटां ने ईवन उत्थे जाण दी भी आग्या नहीं हैगी, उन्हां दा भी संघर्ष चल रहा। कई स्टेटां हैगियां ने मणिपुर, नागालैंड ते होर, ਜਾਂ ਈਵਨ ਜਿਹੜੀ ਆਦੀਵਾਸੀਆਂ ਦੀ ਸਟਰਗਲ ਹੈਗੀ ਹੈ ਜਿਹਨੂੰ ਇੱਕ ਪੂਰੀ ਰੈੱਡ ਬੈਲਟ ਕਿਹਾ ਜਾਂਦਾ, ਕਿਤੇ ਨਾ ਕਿਤੇ ਉਹਨਾਂ ਦੀ ਆਪਣੀ ਹੈਗੀ ਹੈ। ਪੰਜਾਬ ਦੇ ਵਿੱਚ ਅਸੀਂ ਹੁਣ ਡਾਊਨਫਾਲ ਹੈਗਾ, ਜਿਹੜੀ ਇੱਕ ਖਾਲਿਸਤਾਨ ਦੀ ਸਟਰਗਲ ਹੈਗੀ ਹੈ, ਉਹਦੀ ਆਪਣਾ ਉਹਦਾ ਇੱਕ ਆਧਾਰ ਹੈਗਾ। ਸੋ ਓਵਰਆਲ ਜੇ ਇਹਨੂੰ ਅਸੀਂ ਦੇਖਦੇ ਹਾਂ, ਕੀ ਅਸੀਂ ਇਹ ਮੰਨ ਸਕਦੇ ਹਾਂ ਵੀ ਜੇ ਇਹ ਆਈਡੀਓਲੋਜੀ ਇਸੇ ਤਰ੍ਹਾਂ ਚੱਲਦੀ ਰਹੀ ਆਰਗੇਨਾਈਜ਼ਡ ਵੇ ਦੇ ਨਾਲ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਤੇ ਨਾ ਕਿਤੇ ਇਹ ਜਿਹੜੀਆਂ ਇਹਦੀਆਂ ਜੜ੍ਹਾਂ ਨੇ ਇਹ ਆਪਣੇ ਹੀ ਜੇ ਵਿਨਾਸ਼ ਦੇ ਵੱਲ ਜਾਂਦੀ ਹੈ, ਤਾਂ ਇੰਡੀਆ ਦੀ ਜਿਹੜੀ ਬੈਲਕਨਾਈਜੇਸ਼ਨ ਹੈ ਉਹ ਪੋਸੀਬਲ ਹੈਗੀ ਆ? ਦੇਖੋ ਜੀ, ਜਿਸ ਰਫਤਾਰ ਨਾਲ ਇਹ ਮਤਲਬ ਰਾਸ਼ਟਰਵਾਦੀ ਜਾਂ ਹਿੰਦੂ ਰਾਸ਼ਟਰਵਾਦ ਜਾਂ ਇੱਕ ਫਾਸ਼ੀਵਾਦ ਤਰੀਕੇ ਨਾਲ ਜੋ ਵਿਚਾਰਧਾਰਾ ਦਾ ਆਪਣਾ ਫੈਲਾਅ ਕਰਨਾ ਚਾਹੁੰਦੇ ਨੇ, ਉਸਦੇ ਨਤੀਜੇ ਹੈਗੇ ਆ, ਦੂਰਦਰਸ਼ ਨਤੀਜੇ ਹੈਗੇ, ਉਹ ਮਾੜੇ ਹੀ ਨਿਕਲਣਗੇ। ਤੇ ਹਿੰਦੁਸਤਾਨ ਨੂੰ ਜੇ ਕੋਈ ਬਚਾ ਸਕਦਾ ਹੈਗਾ ਤਾਂ ਇੱਕ ਫੈਡਰਲ ਇੰਡੀਆ, ਜੈਨੂਅਲੀ ਫੈਡਰਲ ਇੰਡੀਆ, ਉਹੀ ਬਚਾ ਕੇ ਰੱਖ ਸਕਦਾ ਹੈਗਾ। ਤੇ ਉਸ ਤੋਂ ਇਲਾਵਾ ਹਿੰਦੁਸਤਾਨ ਜਿਹੜਾ ਮਤਲਬ ਇੱਕ ਯੂਨਿਟਰੀ ਇੰਡੀਆ ਹੈਗਾ ਆ, ਜਿਹੜਾ ਇਕਾਤਮਕ ਭਾਰਤ ਹੈ, ਜਿਹਦੀ RSS ਚਿੱਤਰ ਦਾ ਹੈਗਾ ਜਾਂ ਹਿੰਦੂ ਤੋਂ ਏਜੰਡਾ ਵਾਲੇ ਚਿੱਤਰ ਦੇ ਹੈਗੇ ਆ, ਉਹ ਹਿੰਦੁਸਤਾਨ ਨੂੰ ਬਚਾ ਕੇ ਨਹੀਂ ਰੱਖ ਸਕਦੇ ਹੈਗੇ ਆ। ਕੋਈ ਕਿਸੇ ਦੇ ਵਿਚਾਰ ਨਹੀਂ ਥੋਪ ਸਕਦਾ ਹੈਗਾ। 21ਵੀਂ ਸਦੀ ਹੈਗੀ ਹੈ। ਲੋਕਾਂ ਨੇ ਆਪਣੇ ਹੱਕਾਂ ਵਾਸਤੇ, ਆਪਣੇ ਚਾਹੇ ਇਲਾਕਾਈ ਹੱਕ ਹੋਣ, ਚਾਹੇ ਉਹ ਧਾਰਮਿਕ ਹੱਕ ਹੋਣ, ਚਾਹੇ ਉਹ ਆਪਣੇ ਦੂਸਰੇ ਭਾਸ਼ਾਈ ਹੱਕ ਹੋਣ, ਚਾਹੇ ਸੱਭਿਆਚਾਰਕ ਹੱਕ ਹੋਣ, ਉਹਦੇ ਵਾਸਤੇ ਜੋ ਚੇਤਨਤਾ ਹੈਗੀ ਹੈ ਉਹਨੇ ਦਿਨ ਪਰ ਦਿਨ ਪਸਾਰਾ ਕਰਨਾ ਹੈਗਾ। ਫਿਊਚਰ ਬਿਲੋਂਗਸ ਟੂ ਮੋਰ ਡੈਮੋਕ੍ਰੇਸੀ, more freedom, more liberties, not for suppression and oppression। ਜਿਹੜਾ ਮਨੁੱਖਤਾ ਦਾ ਭਵਿੱਖ ਹੈਗਾ ਉਹ ਵੱਧ ਜਮਹੂਰੀਅਤ ਪਿਆ ਹੈਗਾ, ਵੱਧ ਵਿਚਾਰਾਂ ਦੀ ਆਜ਼ਾਦੀ ਦੇ ਪ੍ਰਗਟਾਵੇ 'ਚ ਪਿਆ ਹੈਗਾ ਹੈ, ਵੱਧ ਫੈਡਰਲਿਜ਼ਮ 'ਚ ਪਿਆ ਹੈਗਾ। ਉਹ ਇੱਕ ਇਕਾਤਮਕ ਭਾਰਤ ਜਾਂ ਇੱਕ ਸੰਘੀ ਜਿਹੜੀ ਮਤਲਬ ਕੁੱਟ ਕੇ ਮਤਲਬ ਰੱਖਣੀ ਅਲੱਗ-ਅਲੱਗ ਕੌਮੀਅਤਾਂ ਦੀ ਜਾਂ ਅਲੱਗ-ਅਲੱਗ ਭਾਸ਼ਾਈ ਘੱਟ ਗਿਣਤੀਆਂ ਦੀ ਜਾਂ ਅਲੱਗ-ਅਲੱਗ ਧਾਰਮਿਕ ਘੱਟ ਗਿਣਤੀਆਂ ਦੀ, ਉਹਦੇ ਹਿੰਦੁਸਤਾਨ ਦਾ ਫਿਊਚਰ ਨਹੀਂ ਹੈਗਾ ਹੈ। ਹਿੰਦੁਸਤਾਨ ਦਾ ਫਿਊਚਰ ਪਿਆ ਜੈਨੂਅਲੀ ਫੈਡਰਲ ਇੰਡੀਆ। ਤੇ ਅਸੀਂ ਸਾਰੇ ਪੰਜਾਬ ਫਰੰਟ ਬਣਾ ਕੇ ਅਸੀਂ ਪੰਜਾਬ ਵਿੱਚ ਸੀ, ਸਾਨੂੰ ਇਸ ਗੱਲ ਦੀ ਕੋਈ ਚਿੰਤਾ ਨਹੀਂ ਹੈ ਕਿ ਕਿਸੇ ਵੀ ਸਰਕਾਰਾਂ ਦੀ ਕੀਤੀ ਨਹੀਂ ਆਉਂਦੀ, ਕਿਉਂਕਿ ਮੁੱਦੇ ਐਡੇ ਵੱਡੇ ਨੇ ਕਿ ਉਹ 'ਚ ਗੱਲਾਂ ਮੈਟਰ ਨਹੀਂ ਕਰਦੀਆਂ ਹੈਗੀਆਂ ਕਿ ਪੰਜਾਬ 'ਚ ਕਰਜ਼ਈ ਪੰਜਾਬ ਰੱਖਦਾ ਕਰਜ਼ਈ ਪੰਜਾਬ, ਤੇ ਉਹਦੇ 'ਚ ਸਾਡੇ ਵਾਸਤੇ ਮੁੱਦੇ ਵੱਡੇ ਨੇ ਜੀ। ਇਹ ਮੁੱਦਿਆਂ ਦੀ ਜਿਹੜੀ ਮਤਲਬ ਮਾਰ ਹੈਗੀ ਹੈ ਇਹਨਾਂ ਮੁੱਦਿਆਂ ਦੀ, ਉਹ ਆਉਣ ਵਾਲੀਆਂ ਪੀੜ੍ਹੀਆਂ ਤੱਕ ਪੈਣ ਵਾਲੀ ਹੈਗੀ ਹੈ, ਇੱਕ ਪੂਰੀਆਂ ਨਸਲਾਂ ਤੱਕ ਪੈਣ ਵਾਲੀ ਹੈਗੀ ਹੈ। ਸੋ ਇਸ ਕਰਕੇ ਇਹ ਬਹੁਤ ਥੋੜ੍ਹ ਜਿਹੜੀਆਂ ਗੱਲਾਂ ਨੇ ਜਿਹੜੀਆਂ ਕੰਟੈਂਪਰਰੀ ਪੋਲੀਟਿਕਸ ਹੈ, ਸਮਕਾਲੀਨ ਸਿਆਸਤ ਹੈ, ਉਹ ਜਿਹਨਾਂ ਘੁੰਮਣ ਘੇਰੀਆਂ ਫਸੀ ਹੋਈ ਹੈ। ਮੇਰਾ ਉਹਦੇ 'ਚ ਇੰਟਰਸਟ ਤਾਂ ਹੈਗਾ ਹੈ,
ਪਰ ਮੈਨੂੰ ਐਡਾ ਬੜਾ ਇੰਟਰਸਟ ਨਹੀਂ ਹੈਗਾ ਜਿੰਨਾ ਮੇਰਾ ਇਸ ਗੱਲ 'ਚ ਇੰਟਰਸਟ ਹੈ ਕਿ ਹਿੰਦੁਸਤਾਨ ਕਿਹੜੇ ਪਾਸੇ ਜਾ ਰਿਹਾ, ਦੁਨੀਆ ਕਿਹੜੇ ਪਾਸੇ ਜਾ ਰਹੀ ਹੈਗੀ ਹੈ। ਜੋ ਹਿੰਦੁਸਤਾਨ ਪਾਕਿਸਤਾਨ ਦੇ ਰਿਸ਼ਤੇ ਹੈਗੇ ਹੈ ਜਾਂ ਪਾਕ ਰੀਜਨ ਜੋ ਹੈਗਾ, ਜੋ ਸਾਡਾ ਹਿੰਦੁਸਤਾਨੀ ਬਰੇ ਸਗੀਰ ਹੈਗਾ, ਇਹਦੇ 'ਚ ਅਸੀਂ ਕਿਵੇਂ ਰਹਿਣਾ ਹੈਗਾ ਹੈ, ਕਿਵੇਂ ਅਸੀਂ ਪਾਕਿਸਤਾਨ ਨਾਲ ਦੋਸਤੀ ਰੱਖ ਕੇ ਜਿਹੜੇ ਆਪਣੇ ਇੱਕ ਤਰੱਕੀ ਕਰਨੀ ਹੈਗੀ ਹੈ, ਸ਼ਾਂਤੀ ਰੱਖਣੀ ਹੈਗੀ ਹੈ, ਗੁਆਂਢੀਆਂ ਨਾਲ ਸ਼ਾਂਤੀ ਰੱਖਣੀ ਹੈ, ਨਫ਼ਰਤ ਦਾ ਮਾਹੌਲ ਖਤਮ ਕਰਨਾ, ਭਾਈਚਾਰਾ ਕਾਇਮ ਕਰਨਾ, ਅਲੱਗ-ਅਲੱਗ ਕੌਮੀਅਤਾਂ ਦਾ, ਅਲੱਗ-ਅਲੱਗ ਧਰਮਾਂ ਦਾ, ਅਲੱਗ-ਅਲੱਗ ਜਾਤਾਂ ਦਾ, ਉਹ ਸਾਡੇ ਵਾਸਤੇ ਵੱਡੇ ਮੁੱਦੇ ਨੇ ਜੀ। ਪੰਜਾਬ 'ਚ ਕੌਣ ਆਉਂਦਾ ਕੌਣ ਨਹੀਂ ਆਉਂਦਾ, ਬਹੁਤ ਛੋਟੀ ਛੋਟੀਆਂ ਗੱਲਾਂ ਨੇ ਜੀ। ਅੱਜ ਮਤਲਬ ਹਿੰਦੁਸਤਾਨ ਨੂੰ ਚੈਲੰਜਸ ਵੱਡੇ ਆ, ਦੁਨੀਆ ਨੂੰ ਚੈਲੰਜਸ ਵੱਡੇ ਹੈਗੇ ਆ। ਦੇਖੋ 2-3 ਗੱਲਾਂ ਬੜੀਆਂ ਇੰਪੋਰਟੈਂਟ ਹੋ ਰਹੀਆਂ, ਟਰੰਪ ਦਾ ਆਉਣਾ, ਬ੍ਰਿਟੇਨ ਦਾ ਬ੍ਰੈਕਸ ਤੋਂ ਬਾਹਰ ਨਿਕਲਣਾ, ਬ੍ਰੈਕਸ ਯੂਰੋਪੀਅਨ ਯੂਨੀਅਨ ਚੋਂ, ਔਰ ਹਿੰਦੁਸਤਾਨ 'ਚ ਮੋਦੀ ਦਾ ਆਉਣਾ, ਇੱਦਾਂ ਇਹ ਵਰਤਾਰੇ ਜਿਹੜੇ ਹੈਗੇ ਆ ਘੋਖਣ ਪੜਤਾਲਣ ਵਾਲੇ ਹੈਗੇ। ਔਰ ਸੀਰੀਆ ਦਾ ਹੁਣ ਤੱਕ ਸੈਟਲ ਨਾ ਹੋਣਾ, ਇਹ ਬਹੁਤ ਸਾਰੀਆਂ ਗੱਲਾਂ ਜਿਹੜੀ ਦੁਨੀਆ ਦੇ ਵਿਸ਼ਾਲ ਚਿੱਤਰਪਟ ਤੇ ਵਿਸ਼ਾਲ ਜਿਹੜਾ ਕੈਨਵਾਸ ਹੈ ਵਾਪਰ ਰਹੀਆਂ ਨੇ, ਉਹ ਸਾਡੇ ਸਾਰਿਆਂ ਵਾਸਤੇ ਗੰਭੀਰ ਚਰਚਾ ਦਾ ਤੇ ਚਿੰਤਨ ਦਾ ਵਿਸ਼ਾ ਹੈਗੇ ਜੀ। ਤੇ ਸਾਨੂੰ ਇਹਨਾਂ ਤੇ ਜ਼ਰੂਰ ਸਾਰੇ ਬੁੱਧੀਜੀਵੀਆਂ ਨੂੰ, ਸਾਰੇ ਲੋਕਾਂ ਨੂੰ, ਤੁਹਾਨੂੰ, ਮੈਨੂੰ, ਸਭ ਨੂੰ, ਜੋ ਮਨੁੱਖਤਾ ਦੇ ਹਾਮੀ ਨੇ, ਜੋ ਮਨੁੱਖਤਾ ਦੇ ਭਲੇ ਦੇ ਹਾਮੀ ਨੇ, ਜੋ ਮੁਲਕਾਂ ਵਿਚਕਾਰ ਦੋਸਤੀ ਤੇ ਸ਼ਾਂਤੀ ਦੇ ਹਾਮੀ ਨੇ, ਸਾਨੂੰ ਇਹਨਾਂ ਬਾਰੇ ਗੁਰਮੇਹਰ ਦੇ ਬਹਾਨੇ ਕਹਿ ਲਓ, ਗੁਰਮੇਹਰ ਦੇ ਜੋ ਉਹਨੇ ਚੁਆਤੀ ਲਾਈ ਹੈਗੀ ਹੈ, ਹਿੰਦੁਸਤਾਨੀ ਜਿਹੜੀ ਘੁੱਟਿਆ ਹੋਇਆ ਸਮਾਜ ਹੈਗਾ, ਜਿਹੜਾ ਇੱਕ ਫਾਸੀਵਾਦ ਨੂੰ ਵੱਧ ਰਿਹਾ ਉਸ ਸਮਾਜ ਵਿੱਚ, ਉਸਦੇ ਬਹਾਨੇ ਸਾਨੂੰ ਸਭ ਨੂੰ ਇਕੱਠੇ ਹੋ ਕੇ ਮਤਲਬ ਵਿਚਾਰ ਤੰਦਰੇ ਕਰਨੇ ਚਾਹੀਦੇ ਹੈਗੇ ਆ। ਇਕੱਠੇ ਹੋ ਕੇ ਸਾਨੂੰ ਕਦਮ ਚੁੱਕਣੇ ਚਾਹੀਦੇ ਹੈ, ਰਣਨੀਤੀ ਤੈਅ ਕਰਨੀ ਚਾਹੀਦੀ ਹੈ ਕਿ ਕਿਵੇਂ ਅਸੀਂ ਨਾ ਸਿਰਫ ਪੰਜਾਬ ਨੂੰ, ਨਾ ਸਿਰਫ ਹਿੰਦੁਸਤਾਨ ਨੂੰ, ਬਲਕਿ ਸਮੁੱਚੀ ਦੁਨੀਆ ਨੂੰ ਇੱਕ ਰਸਤੇ, ਸਹੀ ਰਸਤੇ ਲੈ ਕੇ ਜਾਣਾ ਹੈਗਾ। ਔਰ ਦੁਨੀਆ ਭਰ ਦੇ ਲੋਕਾਂ ਦਾ ਅਸੀਂ ਇੱਕ ਸਮੂਹਿਕ ਏਕਾ, ਸ਼ਾਂਤੀ ਤੇ ਜਿਹੜੀ ਹੈ ਭਾਈਚਾਰਾ ਉਹ ਕਾਇਮ ਕਰਨਾ ਹੈਗਾ। ਜੀ ਬਿਲਕੁਲ ਡਾਕਟਰ ਗਾਂਧੀ, ਸਾਡੀ ਵੀ ਇਹ ਕੋਸ਼ਿਸ਼ ਹੁੰਦੀ ਹੈ ਕਿ ਜਿਹੜਾ ਇਹ ਸਾਡਾ ਪਲੇਟਫਾਰਮ ਹੈਗਾ TV 84, ਅਸੀਂ ਇਹਨਾਂ ਸਾਰੇ ਇਸ਼ੂਜ਼ ਦੇ ਉੱਪਰ ਜਿੰਨੀ ਕੁ ਸਾਡੀ ਸਮਰੱਥਾ ਹੈਗੀ ਹੈ ਉਸ ਹਵਾਲੇ ਦੇ ਨਾਲ ਜਿੰਨੀ ਗੱਲ ਅਸੀਂ ਲੋਕਾਂ ਤੱਕ ਪਹੁੰਚਾ ਸਕਦੇ ਹਾਂ, ਅਸੀਂ ਆਪਣਾ ਰੋਲ ਅਦਾ ਕਰ ਰਹੇ ਹਾਂ। ਅਤੇ ਜਾਂਦੇ ਜਾਂਦੇ ਇੱਕ ਸਵਾਲ ਮੈਂ ਤੁਹਾਡੇ ਕੋਲੋਂ SYL ਮੁੱਦੇ 'ਤੇ ਜ਼ਰੂਰ ਪੁੱਛਣਾ ਚਾਹੂੰਗਾ। ਸਾਡਾ ਕੋਲ 2 ਮਿੰਟ ਹੈਗੇ ਆ ਸਾਡੇ ਕੋਲ ਐਂਡ ਦੇ ਵਿੱਚ। ਜਿਵੇਂ ਇਹ ਸਾਰਾ ਘਟਨਾਕ੍ਰਮ SYL ਮੁੱਦੇ 'ਤੇ ਹੋਇਆ, ਕਿਵੇਂ ਇੰਡੀਅਨ ਨੈਸ਼ਨਲ ਲੋਕ ਦਲ ਵੱਲੋਂ ਐਲਾਨ ਕੀਤਾ ਗਿਆ ਆ ਕੇ ਪੰਜਾਬ ਦੇ ਵਿੱਚ ਨਹਿਰ ਪੁੱਟਣ ਦਾ, ਅਤੇ ਹਰਿਆਣਾ ਸਰਕਾਰ ਵੱਲੋਂ ਉਹਨਾਂ ਨੂੰ ਆਉਣ ਦਿੱਤਾ ਗਿਆ, ਪੰਜਾਬ ਸਰਕਾਰ ਵੱਲੋਂ ਈਵਨ ਕੋਈ ਬਿਆਨ ਤੱਕ ਨਾ ਦਿੱਤਾ ਜਾਣਾ, ਅਤੇ ਫਿਰ ਉਹਨਾਂ ਦਾ ਵਾਪਸ ਜਾਣਾ, ਰਿਹਾ ਹੋ ਕੇ ਕੋਈ ਜ਼ਮਾਨਤ ਵੀ ਨਾ ਦੇਣਾ, ਅਤੇ ਈਵਨ ਜਿਹੜਾ ਕੇਸ ਹੈ ਉਹਨਾਂ 'ਤੇ ਨਹੀਂ ਰਜਿਸਟਰ ਹੋਇਆ ਇਹਦਾ। ਇਹ ਸਾਰੇ ਘਟਨਾਕ੍ਰਮ ਨੂੰ ਕੀ ਤੁਸੀਂ ਕਿਵੇਂ ਦੇਖਦੇ ਹੋ ਕਿ ਕੀ ਇਹ ਪੰਜਾਬ ਦੀ ਜਿਹੜੀ ਬਾਦਲ ਸਰਕਾਰ ਹੈਗੀ ਹੈ ਅਤੇ ਹਰਿਆਣਾ ਦੇ ਵਿੱਚ ਜੋ ਇੰਡੀਅਨ ਨੈਸ਼ਨਲ ਲੋਕ ਦਲ ਹੈ, ਇਹ ਉਹਨਾਂ ਦੀ ਮਿਲੀ ਭੁਗਤ ਹੈਗੀ ਹੈ ਇਸ ਇਸ਼ੂ ਦੇ ਵਿੱਚੋਂ ਕੋਈ ਸਿਆਸੀ ਰੋਟੀਆਂ ਸੇਕਣ ਦੀ, ਜਾਂ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ ਜੀ, ਸਿਰਫ ਹੁਣ ਕਿਸੇ ਵੇਲੇ ਗੱਲ ਸੀਗੀ, ਅੱਜ ਇਹਨੂੰ ਮਤਲਬ ਬਾਦਲ ਚਟਾਲਾ ਨੈਕਸਸ ਜਾਂ ਇਹਨਾਂ ਦੀ ਦੋਸਤੀ ਦੇ ਨਾਲ ਜੋੜ ਕੇ ਕੱਲਾ ਮੈਚ ਦੇਖਣਾ, ਇਹ ਬਹੁਤ ਛੋਟੀ ਗੱਲ ਹੈਗੀ ਹੈ। ਅਸਲ 'ਚ ਜਿਹੜੀ ਮੁੱਦਾ ਹੈਗਾ ਉਹ ਹੈਗਾ ਕਿ ਕੀ ਕਾਂਗਰਸ, ਕੀ ਅਕਾਲੀ, ਕੀ ਕੋਈ ਆਮ ਆਦਮੀ ਪਾਰਟੀ, ਸਾਰੇ ਹਿੰਦੁਸਤਾਨ ਦੀਆਂ ਜੋ ਮਤਲਬ ਰਾਜਸੀ ਪਾਰਟੀਆਂ ਨੇ ਜਾਂ ਹਿੰਦੁਸਤਾਨੀ ਸਿਸਟਮ ਹੈਗਾ, ਇਹਨੇ ਜੋ ਪੰਜਾਬ ਦੇ ਮਾਲਕਾਨਾ ਹੱਕ ਹੈ ਪਾਣੀ ਤੇ, ਉਹਨਾਂ ਦੀ ਜੋ ਦੁਰਦਸ਼ਾ ਕੀਤੀ ਹੈ, ਜੋ ਉਹਨਾਂ ਨੂੰ ਧੱਕਾ ਕੀਤਾ। ਜਦੋਂ ਪੰਜਾਬ ਪੁਨਰਗਠਨ ਐਕਟ ਬਣਿਆ, ਜਦੋਂ ਪੰਜਾਬ ਦੀ ਵੰਡ ਹੋਈ ਹੈਗੀ ਹੈ, ਉਹਦੀ ਧਾਰਾ 78, 79, 80 'ਚ ਜੋ ਪੰਜਾਬ ਦੇ ਮਾਲਕਾਨਾ ਹੱਕ, ਪੰਜਾਬ ਦੇ ਪਾਣੀ ਤੇ ਪੰਜਾਬ ਦੇ ਵਾਟਰ ਵਰਕਸ ਤੇ ਪੰਜਾਬ ਦੀ ਬਿਜਲੀ ਜਨਰੇਸ਼ਨ ਤੋਂ ਉਹ ਜੋ ਪੰਜਾਬ ਦੇ ਖੋਹ ਕੇ ਸੈਂਟਰ ਲੈ ਗਿਆ, ਔਰ ਦੂਜੀਆਂ ਧਿਰਾਂ ਨੂੰ ਧੱਕੇ ਨਾਲ ਉਹਨਾਂ ਨੂੰ ਸ਼ਾਮਿਲ ਕਰ ਲਿਆ ਆਪਣੇ ਇਸ ਝਗੜੇ ਦੇ ਵਿੱਚ। ਇਹ ਕਹਿੰਦੇ ਜੀ ਅੰਤਰਰਾਜੀ ਝਗੜਾ ਹੈਗਾ ਹੈ, ਦਰਿਆਵਾਂ ਦਾ ਝਗੜਾ। ਭਲੇ ਉਹ ਲੋਕੋ ਜਦ ਦਰਿਆ ਅੰਤਰਰਾਜੀ ਹੈ ਨਹੀਂ ਤਾਂ ਝਗੜਾ ਅੰਤਰਰਾਜੀ ਕਿਵੇਂ ਹੋ ਗਿਆ? ਨਾ ਸਤਲੁਜ, ਨਾ ਬਿਆਸ, ਨਾ ਰਾਵੀ, ਤਿੰਨੇ ਦਰਿਆਵਾਂ ਦਾ 1 ਇੰਚ ਵੀ ਵਹਿਣ ਨਾ ਰਾਜਸਥਾਨ 'ਚ, ਨਾ ਦਿੱਲੀ 'ਚ, ਨਾ ਹਰਿਆਣੇ 'ਚ ਹੈਗਾ ਜੀ। ਪੰਜਾਬ ਦੇ ਪਾਣੀ ਨਰੋਲ, ਪੰਜਾਬ ਦੀ ਮਾਲਕਾਨਾ ਹੱਕ ਦੇ ਸਵਾਲ ਤੇ ਸੰਬੋਧਿਤ ਹੋਇਆ ਬਗੈਰ, ਹਿੰਦੁਸਤਾਨੀ ਸਟੇਟ ਨੂੰ ਚੈਲੰਜ ਕੀਤਿਆਂ ਬਗੈਰ, ਜੁਡੀਸ਼ਰੀ ਨੂੰ ਚੈਲੰਜ ਕੀਤਿਆਂ ਬਗੈਰ, ਜੇ ਸੰਵਿਧਾਨ 'ਚ ਤਰਮੀਮ ਕਰਨੀ ਪਵੇ ਤਾਂ ਵੀ ਉਹਦੀ ਮੰਗ ਕਰਨੀ ਚਾਹੀਦੀ ਹੈਗੀ ਹੈ। ਔਰ ਪੰਜਾਬ ਦੇ ਮਾਲਕਾਨਾ ਹੱਕ ਸਾਬਤ ਕਰਕੇ ਫਿਰ ਪਾਣੀ ਕਿਹਨੂੰ ਦੇਣਾ, ਕਿੰਨਾ ਦੇਣਾ, ਉਹ 2 ਦਰਜੇ ਦੀ ਗੱਲ ਹੈ। SYL ਦਾ ਰੌਲਾ ਪਾਇਆ ਜਾ ਰਿਹਾ, ਬਹੁਤ ਘੱਟ ਪਾਣੀ ਜਾਊਗਾ SYL 'ਚ। ਅਸਲੀ ਦਾ ਪਾਣੀ 158.5 ਲੱਖ ਏਕੜ ਫੁੱਟ ਪਾਣੀ ਹੈ ਜੀ, ਅਮਰਵੀਰ ਸਿੰਘ ਜੀ। ਉਹਦੇ 'ਚੋਂ 80 ਲੱਖ ਏਕੜ ਫੁੱਟ ਪਾਣੀ ਰਾਜਸਥਾਨ ਨੂੰ ਦੇ ਦਿੱਤਾ ਗਿਆ ਬਿਨਾਂ ਕਿਸੇ ਮੁਆਵਜ਼ੇ ਤੋਂ, 35 ਹਰਿਆਣੇ ਨੂੰ ਦੇ ਦਿੱਤਾ ਗਿਆ, 2 ਦਿੱਲੀ ਨੂੰ ਦਿੱਤਾ ਗਿਆ, ਤੇ ਪੰਜਾਬ ਦੇ ਸਿਰਫ 20% ਪਾਣੀ ਆਉਂਦਾ ਹੈਗਾ। ਅੱਜ
ਸਾਰੀ ਕੁੱਲ ਜਿਹੜੀ ਸਿੰਜਣਯੋਗ ਭੋਏ ਹੈਗੀ ਹੈ ਉਸ ਦਾ 27% ਹਿੱਸਾ ਹੀ ਨਹਿਰੀ ਪਾਣੀ ਸਿੰਜਿਆ ਜਾਂਦਾ। ਬਾਕੀ ਪਾਣੀ ਅਸੀਂ 14 ਲੱਖ ਟਿਊਬਵੈਲ 14.5 ਲੱਖ ਟਿਊਬਵੈਲਾਂ ਨਾਲ ਧਰਤੀ ਦੀ ਸਭ ਤੋਂ ਹੇਠਲੀ ਪਰਤ ਤੋਂ 350 ਫੁੱਟ ਤੋਂ ਖਿੱਚ ਰਹੇ ਆ। ਜਿਹੜਾ ਪੀਣ ਵਾਲਾ ਪਾਣੀ ਹੈਗਾ ਉਹ ਸੀਮਿਤ ਨਹੀਂ ਹੈਗਾ, ਉਹ ਸੀਮਿਤ ਹੈਗਾ। ਜਿਹੜੇ ਭੂ ਵਿਗਿਆਨੀ ਨੇ ਉਹ ਕਹਿੰਦੇ ਨੇ ਕਿ ਜੇ ਪੰਜਾਬ ਇਸੇ ਤਰ੍ਹਾਂ ਜ਼ਮੀਨ ਤੋਂ ਪਾਣੀ ਦਾ ਦੋਹਨ ਕਰਦਾ ਰਿਹਾ ਤਾਂ ਆਉਣ ਵਾਲੇ 20 ਸਾਲ 'ਚ ਪੰਜਾਬ ਬੰਜਰ ਹੋ ਜਾਊਗਾ। ਅਸੀਂ ਉਹ ਟਿਊਬਵੈਲ ਬੰਦ ਕਰਨੇ ਹੈਗੇ ਆ। ਸਾਨੂੰ ਪਾਣੀ ਦੀ ਲੋੜ ਹੈਗੀ ਹੈ, ਸਾਨੂੰ ਮੁਆਵਜ਼ਾ ਦੇਣ। ਅਸੀਂ ਫੁਹਾਰਾ ਸਿਸਟਮ ਜਾਂ ਤੁਪਕਾ ਸਿਸਟਮ ਸ਼ੁਰੂ ਕਰਕੇ ਪਾਣੀ ਦੀ ਵਰਤੋਂ ਕਰਕੇ ਅਸੀਂ ਪੰਜਾਬ ਨੂੰ ਬਚਾਉਣਾ। ਜ਼ਮੀਨ ਹੇਠਲਾ ਪਾਣੀ ਸਾਡੀ ਆਉਣ ਵਾਲੀ ਨਸਲਾਂ ਦੀ ਸਾਡੇ ਕੋਲ ਅਮਾਨਤ ਹੈਗੀ ਹੈ। ਅਸੀਂ ਉਹ ਪਾਣੀ ਝੋਨੇ ਕਣਕ ਵਾਸਤੇ ਖਰਚ ਰਹੇ ਹੈਗੇ ਆ। ਐਡਾ ਬੜਾ ਸਵਾਲ ਹੈਗਾ। ਇਹਨੂੰ SYL SPL ਦਾ ਰੌਲਾ ਪਾ ਕੇ ਤੁਸੀਂ ਇਹਨੂੰ ਉੱਥੇ ਹੀ ਫੋਕਸ ਕਰਨਾ ਚਾਹੁੰਦੇ ਹੋ। ਸਾਰੀ ਦੁਨੀਆ ਤੇ ਸਾਰੀਆਂ ਪੋਲੀਟੀਕਲ ਪਾਰਟੀਆਂ ਕਹਿੰਦੇ ਪੰਜਾਬ ਵਾਸਤੇ SYL ਕੋਈ ਸਿਆਸਤ ਦਾ ਮੁੱਦਾ ਨਹੀਂ, ਸਾਡੇ ਵਾਸਤੇ ਪੰਜਾਬ ਦੇ ਪਾਣੀ ਨੇ ਜ਼ਿੰਦਗੀ ਮੌਤ ਦਾ ਮੁੱਦਾ ਹੈਗਾ, ਆਉਣ ਵਾਲੀ ਨਸਲਾਂ ਦੀ ਹੋਂਦ ਦਾ ਮੁੱਦਾ ਹੈਗਾ। ਔਰ ਅਸੀਂ ਇਸੇ ਕੰਟੈਕਸਟ ਦੇਖਦੇ ਹਾਂ, ਇਸੇ ਕੰਟੈਕਸਟ ਤੇ ਅਸੀਂ ਲੜਾਂਗੇ ਜੀ। ਬਿਲਕੁਲ ਡਾਕਟਰ ਗਾਂਧੀ, ਤੁਸੀਂ ਜਿਵੇਂ ਇਹਨੂੰ ਬਿਆਨ ਕੀਤਾ, ਇਸ ਸਾਰੇ ਮੁੱਦੇ ਨੂੰ ਆਰਟੀਕੂਲੇਟ ਕੀਤਾ ਤੇ ਤੁਸੀਂ ਆਪਣਾ ਸਟੈਂਡ ਦੱਸਿਆ ਕਿ ਤੁਸੀਂ ਇਹਨੂੰ ਕਿਸ ਪਰਸਪੈਕਟਿਵ ਤੋਂ ਦੇਖਦੇ ਹੋ, ਬੜਾ ਹੀ ਇੱਕ ਵਾਜਬ ਹੈਗਾ। ਤੇ ਪੰਜਾਬ ਦੇ ਜਿਹੜੇ ਹੱਕੀ ਮੰਗਾਂ ਨੇ ਉਹਨਾਂ ਦੇ ਲਈ ਪੰਜਾਬ ਦੇ ਲੋਕਾਂ ਨੂੰ ਹੁਣ ਸੋਚਣਾ ਪਵੇਗਾ। ਇਹ ਇੱਕ ਸਮਾਂ ਆ ਗਿਆ ਹੈਗਾ। ਸੋ ਅੱਜ ਦਾ ਜਿਹੜਾ ਸਾਡੀ ਵਿਚਾਰ ਚਰਚਾ ਹੈਗੀ ਉਹਦਾ ਸਮਾਂ ਇੱਥੇ ਸਮਾਪਤ ਹੋ ਰਿਹਾ ਤੇ ਅਸੀਂ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਆਪਣਾ ਸਮਾਂ ਕੱਢਿਆ ਤੇ ਸਾਡੇ ਜਿਹੜੇ ਦਰਸ਼ਕਾਂ ਦੇ ਨਾਲ ਆਪਣੇ ਵਿਚਾਰ ਇਹਨਾਂ ਦੋਵਾਂ ਇਸ਼ੂਜ਼ ਦੇ ਉੱਪਰ ਸਾਂਝੇ ਕੀਤੇ ਆ। ਦੁਬਾਰਾ ਫਿਰ ਕਦੇ ਕਿਸੇ ਹੋਰ ਇਸ਼ੂ ਦੇ ਉੱਪਰ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ, ਗੱਲਬਾਤ ਕਰਾਂਗੇ। ਅੱਜ ਦੇ ਲਈ ਅਸੀਂ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਧੰਨਵਾਦ ਜੀ, ਬਹੁਤ ਧੰਨਵਾਦ ਡਾਕਟਰ ਗਾਂਧੀ। ਵਿਊਅਰਸ, ਜਾਂਦੇ ਮੈਂ ਤੁਹਾਡੇ ਚਰਨਾਂ ਦੇ ਵਿੱਚ ਵੀ ਅਪੀਲ ਕਰਦਿਆਂ ਕਿ ਸਾਨੂੰ ਇਸ ਮਾਧਿਅਮ ਨੂੰ, ਇਸ ਅਦਾਰੇ ਨੂੰ ਚੱਲਦਾ ਰੱਖਣ ਦੇ ਲਈ ਤੁਹਾਡੀ ਸਹਾਇਤਾ ਦੀ ਲੋੜ ਹੈਗੀ ਹੈ। ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਇਸ ਦੇ ਨਾਲ ਅਸੀਂ ਅੱਜ ਦਾ ਸ਼ੋਅ ਇੱਥੇ ਹੀ ਸਮਾਪਤ ਕਰਦੇ ਹਾਂ। ਕੱਲ੍ਹ ਨੂੰ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ ਜੀ। ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।